ਪੰਜਾਬੀ ਰੇਡੀਓ ਯੂਐਸਏ ਦੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਆਪਾਂ ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਦੇ ਬਿਲਕੁਲ ਲੱਗੇ ਆ ਤੇ ਇੱਕ ਵਾਰੀ ਦੱਸਣਾ ਚਾਹੁੰਦੇ ਆ ਵੀ ਜਿਹੜਾ ਪ੍ਰੋਟੈਸਟ ਆ ਉਹ ਹੁਣ ਸ਼ੁਰੂ ਹੋਣ ਲੱਗਾ ਆ। ਕਹਿੰਦੇ ਵੀ ਜਿੰਨੇ ਵੀ ਆਰਗੇਨਾਈਜ਼ਰ ਹੈਗੇ ਆ ਕਹਿੰਦੇ ਵੀ ਆਪਾਂ ਇਹ ਡਿਸਾਈਡ ਕੀਤਾ ਆ ਵੀ 10 ਦਾ ਗਰੁੱਪ ਜਿਹੜਾ ਆ ਉਹ ਲੈ ਕੇ ਚੱਲਾਂਗੇ ਤਾਂ ਕਿ ਵੀ ਜਿਹੜੀ ਕੋਈ ਪੁਲਿਸ ਨੂੰ ਵੀ ਨਾ ਕੋਈ ਪ੍ਰੋਬਲਮ ਆਵੇ। ਤੇ ਇਹ ਵੀ ਦੱਸਦੇ ਜਾਈਏ ਵੱਖ-ਵੱਖ ਜਿਹੜੇ ਹੈਗੇ ਆ ਬੈਨਰਸ ਲੱਗੇ ਹੋਏ ਹੈਗੇ ਆ। ਟਰੱਕ ਡਰਾਈਵਰਸ ਐਸੈਂਸ਼ੀਅਲ ਵਰਕਰਸ, ਹੀਰੋਜ਼ ਫੰਡ, ਟਰੱਕਰਸ ਆਰ ਐਸੈਂਸ਼ੀਅਲ ਵਰਕਰਸ। ਸੋ ਬਹੁਤ ਵਧੀਆ, ਜਿੱਦਾਂ ਆਪਾਂ ਸਾਰਿਆਂ ਨੂੰ ਬੇਨਤੀ ਕੀਤੀ ਸੀ ਹੱਥਾਂ ਦੇ ਵਿੱਚ ਹੱਥਾਂ ਨਾਲ ਲਿਖ ਕੇ ਲਾਇਆ ਹੋਇਆ ਝੰਡੇ ਲੱਗੇ ਆ। ਅਮਰੀਕਾ ਦੀ ਚੜ੍ਹਾਈ ਆ ਪੂਰੀ ਜੀ। ਸੋ ਬਿਲਕੁਲ ਬਾਈ ਜੀ ਤਿਆਰ ਬੈਠੇ ਹੈਗੇ ਆ ਜੀ। ਸੋ ਬਿਲਕੁਲ ਆਪਾਂ ਦੇਖਿਆ ਵੀ ਬਹੁਤ ਵਾਰ ਸਾਨੂੰ ਜਿਹੜੀਆਂ ਕਾਲਸ ਵੀ ਆਉਂਦੀਆਂ ਸੀਆਂ ਵੀ ਜਿਹੜੇ ਡਰਾਈਵਰਸ ਆ ਉਹਨਾਂ ਦੀ ਰਿਸਪੈਕਟ ਨਹੀਂ ਹੁੰਦੀ ਲੋਡਿੰਗ ਤੇ ਅਨਲੋਡਿੰਗ ਫੈਸਿਲਿਟੀਜ਼ ਦੇ ਉੱਤੇ। ਸੋ ਉਹ ਬਿਲਕੁਲ ਉਹ ਵੀ ਬੈਨਰ ਲੱਗੇ ਹੋਆ ਸਤਨਾਮ ਨਾਲ ਕਰਦਾ। ਸੋ ਸਾਡੇ ਨਾਲ ਸਤਨਾਮ ਸਿੰਘ ਜੀ ਜੁੜੇ ਹੋਏ ਆ, ਉਹ ਥੋੜ੍ਹਾ ਜਿਹਾ ਬੇਨਤੀ ਕਰਨਾ ਚਾਹੂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਸਾਰੇ ਵੀਰਾਂ ਨੂੰ ਪਤਾ ਹੀ ਹੈ ਵੀ ਅੱਜ ਜੋ ਵੀਰਵਾਰ ਦਾ ਦਿਨ ਹੈ 14 ਤਰੀਕ ਸੈਕਰਾਮੈਂਟੋ ਕੈਲੀਫੋਰਨੀਆ ਵਿੱਚ ਸਟੇਟ ਕੈਪੀਟਲ ਸਾਡੀ ਆਪਣੇ ਟਰੱਕਾਂ ਵੀਰਾਂ ਦੇ ਜੋ ਇੱਥੇ ਆਪਣੇ ਪ੍ਰੋਟੈਸਟ ਕਰ ਰਹੇ ਆ ਤੇ ਸਾਰੇ ਬਹੁਤ ਟਰੱਕ ਆਏ ਹੋਏ। ਤੇ ਸਭ ਤੋਂ ਪਹਿਲਾਂ ਪੰਜਾਬੀ ਰੇਡੀਓ ਯੂਐਸਏ ਬਹੁਤ ਧੰਨਵਾਦ ਕਰਦਾ ਜਿਹੜੇ ਸੈਨ ਹੇਜ਼ੋ ਚੱਲ ਕੇ ਇੱਥੇ ਸਾਡੀ ਕਵਰੇਜ ਕਰਨ ਆਏ। ਦੇਖੋ ਕਿੰਨਾ ਵੀਰ ਹੈ ਭਲਾ ਕਰਦੇ ਕਮਿਊਨਿਟੀ ਦਾ, ਤੇ ਇਹਨਾਂ ਬਹੁਤ ਧੰਨਵਾਦ ਕਰਦੇ। ਅਸੀਂ ਤਾਂ ਇਹਨਾਂ ਦੇਣਾ ਨਹੀਂ ਦੇ ਸਕਦੇ। ਬਾਕੀ ਸਾਰੇ ਵੀਰਾਂ ਟਰੱਕਾਂ ਜਿਹੜੇ ਹਜੇ ਨਹੀਂ ਪਹੁੰਚੇ, ਟਰੱਕ ਬਹੁਤ ਪਹੁੰਚ ਰਹੇ, ਤੁਸੀਂ ਪਹੁੰਚੋ ਤੇ ਇੱਥੇ ਜ਼ਰੂਰ ਸਟਿੱਕਰ ਲਵਾ ਕੇ ਉਹਨਾਂ 'ਤੇ ਬੈਨਰ ਲਵਾ ਕੇ ਆਓ। ਤੇ ਜੋ ਵੈਸਟ ਸੈਕਰਾਮੈਂਟੋ ਗੁਰੂ ਘਰ ਹੈ ਐਵਰਗ੍ਰੀਨ ਤੇ ਉੱਥੋਂ ਸਾਰੇ ਟਰੱਕ ਤੁਰ ਰਹੇ ਆ ਤੇ ਸਾਡੇ ਹੋਰ ਟਰੱਕ ਜੋ ਕੈਪੀਟਲ ਬਿਲਡਿੰਗ ਮੋਰੇ ਪਾਰਕ ਹਨ ਉੱਥੇ ਬਹੁਤ ਲੋਕ ਖੜੇ ਪ੍ਰੋਟੈਸਟ ਕਰ ਰਹੇ ਹਨ। ਇਹ ਜੋ ਅਸੀਂ ਪਟਾਏ ਕਿਸੇ ਵੇਲੇ ਸਾਡੇ ਸਾਰਿਆਂ ਵੱਲੋਂ ਆ, ਕਿਸੇ ਵੇਲੇ ਇੱਕ ਬੰਦੇ ਦਾ ਨਾ ਕੋਈ ਆਰਗੇਨਾਈਜੇਸ਼ਨ ਦਾ ਆ, ਕਿਉਂਕਿ ਅਸੀਂ ਸਪੋਰਟ ਕਰ ਰਹੇ ਹਾਂ ਜੋ ਆਪਣੇ ਵੀਰ ਵਾਸ਼ਿੰਗਟਨ DC ਪ੍ਰੋਟੈਸਟ ਕਰ ਰਹੇ ਆ। ਤੇ ਸਾਡੇ ਆਪਣੇ ਹੱਕਾਂ ਬਾਰੇ ਤੁਹਾਨੂੰ ਸਾਰਿਆਂ ਪਰ ਸਾਰੀਆਂ ਬਹੁਤ ਪ੍ਰੋਬਲਮ ਆ ਤੇ ਨਾ ਤਾਂ ਸਾਡੀ ਕੋਈ ਸੁਣਦਾ ਹੀ ਆ। ਤੇ ਇਸ ਕਰਕੇ ਜੋ ਸਾਡੇ ਰੇਟਾਂ ਦਾ ਅੱਜ ਮੌਕਾ ਆ, ਜੇ ਤੁਸੀਂ ਆਪਣੇ ਕੋਈ ਮੰਗਣੀ ਅੱਜ ਮੌਕਾ ਆ, ਤੁਸੀਂ ਕਰ ਸਕਦੇ ਆ। ਅਸੀਂ ਰੋਜ਼ ਨੇ ਤਾਂ ਇਕੱਲੇ ਕੁੱਟ ਖਾਈ ਜਾਂਦੇ, ਉਹ ਸਾਡਾ ਉਹ ਸੈਂਸ ਨਹੀਂ ਕਿ ਬਣਦੀ। ਹੁਣ ਇਸ ਵੇਲੇ ਸਾਰੇ ਗੱਲ ਸੁਣਦੇ ਵੀ ਮੀਡੀਆ ਵੀ ਸਾਡੇ ਨਾਲ ਆ, ਜਨਤਾ ਵੀ ਸਾਡੇ ਨਾਲ ਆ। ਤੇ ਆਓ ਸਾਰੇ ਰਲ ਕੇ ਅੱਜ ਦਿਖਾ ਦਈਏ ਨਾ ਵੀ ਹਾਂ ਵੀ ਅਸੀਂ ਕੀ ਕਰ ਚੰਗੇ ਨਾਗਰਿਕ ਬਣ ਕੇ ਰੂਲ ਸਾਰੇ ਫੋਲੋ ਕਰਨੇ ਆ, ਕੋਈ ਕਾਨੂੰਨ ਨਹੀਂ ਤੋੜਨਾ, ਉਸ ਹਿਸਾਬ ਨਾਲ ਚੱਲਣਾ। ਤੇ ਮੈਂ ਦੁਬਾਰਾ ਫੇਰ ਬਾਰ-ਬਾਰ ਬੇਨਤੀ ਕਰਦਾ ਪਹੁੰਚੋ ਸਾਰੇ ਇੱਥੇ ਜ਼ਰੂਰ। ਲਾਈਵ ਚੱਲ ਰਿਹਾ ਸਾਰੇ ਉੱਥੇ ਨਿਊਜ਼ ਮੀਡੀਆ ਸਾਰੇ ਆਏ ਹੋ, ਗੋਰਿਆਂ ਦੇ ਆਪਣੇ TV ਚੈਨਲ ਵਾਲੇ ਨਿਊਜ਼ ਵਾਲੇ ਤੇ ਆਪਣੇ ਖਾਸ ਕਰ ਪੰਜਾਬੀ ਰੇਡੀਓ ਯੂਐਸਏ ਉਹਨਾਂ ਨੂੰ ਆ ਕੇ ਨਾਲੇ ਮਿਲੋ ਸਾਰੇ ਤੇ ਆ ਕੇ ਉਹਨਾਂ ਦੇ ਧੰਨਵਾਦ ਅਸੀਂ ਵੀ ਕਰੀਏ ਕਿ ਉਹਨਾਂ ਹੌਸਲੇ ਹਾਂ ਵੀ ਸਾਡੇ ਅਸੀਂ ਉਹ ਹਮੇਸ਼ਾ ਸਾਡੀ ਕਮਿਊਨਿਟੀ ਦੀ ਸੇਵਾ ਕਰਦੇ। ਬਹੁਤ ਧੰਨਵਾਦ ਤੁਹਾਡਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਤੁਹਾਨੂੰ ਅੱਗੇ ਤੱਕ ਥੋੜਾ ਜਿਹੜਾ ਉਹ ਦਿਖਾ ਦਿੰਦੇ ਆ ਕਿਸ ਤਰੀਕੇ ਦੇ ਨਾਲ ਵੀਰ ਜਿਹੜੇ ਆ ਉਹ ਆਏ ਹੋਏ ਨੇ। ਸਾਡੇ ਨਾਲ ਹਰਮਨ ਟਰਾਂਸਪੋਰਟ ਵਾਲੇ ਵੀਰ ਜੀ, ਕੀ ਨਾਮ ਤੁਹਾਡਾ? ਹਰਪ੍ਰੀਤ ਹੈ ਭਾਜੀ। ਕੀ ਤੁਹਾਡੇ ਹਿਸਾਬ ਨਾਲ ਕੀ ਸਮੱਸਿਆਵਾਂ ਨੇ? ਭਾਜੀ ਇੱਕ ਤਾਂ ਬਰੋਕਰ ਪੇ ਨਹੀਂ ਕਰ ਰਹੇ ਸਹੀ, ਤੇ ਇੱਕ ਆਪਾਂ ਨੂੰ ਰਿਸਪੈਕਟ ਨਹੀਂ ਮਿਲ ਰਹੀ ਜਿੱਥੇ ਲੋਡ ਲਾਉਣ ਜਾਂਦੇ ਆ ਜੀ। ਸੋ ਅੱਜ ਇਹ ਸਾਰੇ ਵੀਰ ਪ੍ਰੋਟੈਸਟ ਕਰਨ ਦੇ ਲਈ ਆਏ ਆ। ਥੈਂਕ ਯੂ ਜੀ। ਸੋ ਵੀਰ ਸੇਵਾਵਾਂ ਕਰ ਰਹੇ ਨੇ, ਚੀਜ਼ਾਂ ਜਿਹੜੀਆਂ ਲਾ ਰਹੇ ਨੇ, ਪੋਸਟਰ ਲੱਗ ਰਹੇ ਨੇ। ਸੋ ਕਈ ਜਣੇ ਜਿਹੜੇ ਟਰੱਕਾਂ ਦੇ ਉੱਤੇ ਨੇ ਤੇ ਕਈ ਜਿਹੜੇ ਹੈਗੇ ਨੇ ਜੀ ਉਹ ਕਾਰਾਂ ਦੇ ਉੱਤੇ ਆ। ਅਮਰੀਕੀ ਝੰਡੇ ਲੱਗੇ ਨੇ ਇਸ ਟਾਈਮ, ਸਾਰੇ ਜਣੇ ਪ੍ਰੋਟੈਸਟ ਕਰ ਰਹੇ ਨੇ। ਇੱਧਰ ਕਾਫੀ ਜਿਹੜੇ ਵੀਰ ਆ ਉਹ ਖੜੇ ਹੋਏ ਨੇ। ਇੱਧਰ ਵੀ ਦੇਖੋ ਨਾਲ ਦੇ ਨਾਲ ਪਾਣੀ ਦੀਆਂ ਸੋਡੇ ਦੀਆਂ ਬਾਕੀ ਸੇਵਾਵਾਂ ਵੀ ਜਿਹੜੀਆਂ ਸਾਰੇ ਜਣੇ ਉਹ
ਕਰੀ ਜਾ ਰਹੇ ਨੇ। ਸੋ ਕਾਫੀ ਲੋਕ ਜਿਹੜੇ ਉਹ ਖੜੇ ਹੋ ਰਹੇ ਨੇ, ਆ ਰਹੇ ਨੇ, ਤਾਂ ਜੋ ਜਿਹੜੇ ਆ ਸਾਰੇ ਜਣੇ ਇਸ ਪ੍ਰੋਟੈਸਟ ਦੇ ਵਿੱਚ ਜਿਹੜਾ ਇਸ ਦੇ ਵਿੱਚ ਸ਼ਾਮਲ ਹੋਣ। ਸੋ ਹੁਣ ਇਸ ਤੋਂ ਥੋੜ੍ਹੇ ਚਿਰ ਦੇ ਵਿੱਚ ਇੱਥੋਂ ਇਹਨਾਂ ਨੇ ਤੁਰ ਪੈਣਾ ਆ। ਸੋ ਬੈਚਿਸ ਦੇ ਵਿੱਚ 10-20 ਦੇ ਜਿਹੜੇ ਬੈਚਿਸ ਆ ਉਸ ਦੇ ਵਿੱਚ ਲੱਗਣੇ ਨੇ। ਸੋ ਸੇਫਟੀ ਵਾਲੀਆਂ ਜਿਹੜੀਆਂ ਲਾ ਕੇ ਉਹ ਲੱਗੇ ਹੋਏ ਨੇ। ਹਾਂਜੀ ਵੀਰ ਜੀ, ਕੀ ਨਾਮ ਜੀ? ਬਲਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਸੋ ਬਲਜਿੰਦਰ ਸਿੰਘ ਜੀ, ਹਾਂਜੀ, ਤੁਸੀਂ ਅੱਜ ਦੇ ਪ੍ਰੋਟੈਸਟ ਬਾਰੇ ਕਹਿਣਾ ਚਾਹੁੰਦੇ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਰੇ ਟਰੱਕਰ ਵੀਰਾਂ ਨੂੰ ਬੇਨਤੀ ਆ ਵੀ ਜੋ ਆਪਣਾ ਲੋਡਾਂ ਦਾ ਹੋ ਰਿਹਾ ਕਿੰਨਾ ਡਾਊਨ ਰੇਟ, ਅੱਜ ਕੱਲ੍ਹ ਜਿਵੇਂ ਕਾਲਾਂ ਆ ਰਹੀਆਂ ਕਈਆਂ ਵੀਰਾਂ ਦੀ ਕਾਲ ਆ ਵੀ ਨਹੀਂ ਜੀ ਰੇਟ ਬਹੁਤ ਡਾਊਨ ਆ ਤੇਲ ਦਾ ਦੇਖੋ ਇੱਕ ਪਾਸੇ ਦਾ ਆਪਾਂ ਨੂੰ ਰੇਟ ਕੀ ਦੇ ਰਹੇ ਆ, ਰੇਟ ਵੀ ਉਸ ਹਿਸਾਬ ਨਾਲ ਡਾਊਨ ਹੋਇਆ, ਇਕੱਲਾ ਤੇਲ ਦਾ ਨਾ ਦੇਖੋ। ਹੋਰ ਵੀਰਾਂ ਨੂੰ ਵੀ ਬੇਨਤੀ ਆ ਵੀ ਜੇ ਆਪਾਂ ਸਾਰੇ ਜਾਣੇ ਰਲ ਕੇ, ਵੱਡੀਆਂ ਕੰਪਨੀਆਂ ਨੇ ਕਿਸੇ ਨੇ ਆਪਣਾ ਨਾਲ ਨਹੀਂ ਖੜਨਾ, ਨਾਲ ਖੜਨਾ ਤਾਂ ਓਨਰ ਵੀਰ ਆ, ਚਾਹੇ ਜਿਹਨਾਂ ਕੋਲ 2 ਟਰੱਕ ਆ 3 ਟਰੱਕ ਘੱਟ ਆ ਉਹਨਾਂ ਨੂੰ ਪੈ ਰਿਹਾ। ਵੱਡੀਆਂ ਕੰਪਨੀਆਂ ਦੇ ਆਲਰੇਡੀ ਸਾਰਿਆਂ ਦੇ ਕੰਟੈਕਟ ਹੋਏ, ਉਹਨਾਂ ਨੇ ਕਿਸੇ ਨੇ ਨਹੀਂ ਖੜਨਾ। ਬੇਨਤੀ ਆ ਵੀ ਜਿਹੜੇ ਉਹਨਾਂ ਨੂੰ ਲੋਡਾਂ ਦੀ ਤੇ ਉਹਨਾਂ ਦੇ ਰੇਟ ਦੀ ਪ੍ਰੋਬਲਮ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ, ਉਹ ਐਕਚੁਅਲੀ ਪਹਿਲਾਂ ਤੋਂ ਵੈਲ ਸੈਟਡ ਆ, ਸਾਰਿਆਂ ਦਾ ਸੈਟਅਪ ਕੀਤਾ ਹੋਇਆ। ਜਿਹੜੇ ਨਵੇਂ ਬੰਦੇ ਆ ਰਹੇ, ਹੋਰ ਵੀ ਡਰਾਈਵਰ ਵੀਰਾਂ ਨੇ ਟਰੱਕ ਲੈਣੇ, ਉਹਨਾਂ ਨੂੰ ਕਿਸੇ ਨੂੰ ਵੀ ਚੱਜ ਨਾਲ ਕੋਈ ਰੇਟ ਨਹੀਂ ਮਿਲ ਰਿਹਾ, ਨਾ ਕੋਈ ਓਨਰ ਆਪਰੇਟਰ ਨੂੰ, ਨਾ ਕਿਸੇ ਨੂੰ ਕੋਈ ਪੁੱਛ ਨਹੀਂ ਰਿਹਾ। ਜੇ ਆਪਾਂ ਬ੍ਰੋਕਰ ਨੂੰ ਕਾਲ ਕਰਦੇ ਲੈਨੇ ਵੀ ਮੈਂ 3000 ਨੂੰ ਲੈਣਾ, ਉਹ ਫੋਨ ਕੱਟ ਜਾਂਦਾ ਵੀ ਨੋ। ਇਸ ਲਈ ਬੇਨਤੀ ਆ ਸਾਰਿਆਂ ਨੂੰ ਵੀ ਬਈ ਆਪਣਾ ਜੇ ਇਕੱਠੇ ਹੋ ਕੇ ਹਮਲਾ ਨਾ ਮਾਰਿਆ ਤਾਂ ਆਪਾਂ ਇਕੱਠੇ ਕਿਤੇ ਵੀ ਨਾ ਹੋਏ ਤਾਂ ਕੁਛ ਵੀ ਕਾਮਯਾਬ ਨਹੀਂ ਮਿਲ ਸਕਦੀ, ਆਪਾਂ ਕਿਤੇ ਵੀ ਕਾਮਯਾਬੀ ਨਹੀਂ ਮਿਲਣੀ। ਤੇ ਬੇਨਤੀ ਸਾਰੇ ਵੀਰਾਂ ਨੂੰ ਇਹੀ ਆ ਵੀ ਜਿੰਨੇ ਖੜ ਸਕਦੇ ਖੜੋ, ਤੇ ਜਿੰਨੇ ਗਾਂ ਹੋਰ ਪ੍ਰੋਟੈਸਟ ਹੋਏ ਆ ਉਹਨਾਂ ਦਾ ਸਭ ਦਾ ਸਾਥ ਦਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਫਤਿਹ। ਸੋ ਇਹ ਸੀਗੇ ਕੁਛ ਵੀਰ ਇੱਧਰ ਵੀ ਜਿਹੜੇ ਖੜੇ ਆ, ਆਪਾਂ ਉਹਨਾਂ ਨਾਲ ਵੀ ਜਿਹੜੀ ਉਹ ਗੱਲਬਾਤ ਕਰਦੇ ਆ। ਕੀ ਨਾਮ ਹੈ ਜੀ ਤੁਹਾਡਾ? ਹਾਂਜੀ, ਮੇਰਾ ਨਾਮ ਦਮਨ ਸਿੰਘ ਹੈ ਜੀ। ਹਾਂਜੀ, ਮੈਂ ਤਾਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੁੰਦਾ ਵੀ ਬਹੁਤ ਵਧੀਆ ਗੱਲ ਹੈ ਜੀ, ਸਾਰੇ ਆਪਾਂ ਇਕੱਠੇ ਹੋ ਰਹੇ ਹਾਂ। ਜਿੰਨੇ ਆਪਾਂ ਜ਼ਿਆਦਾ ਇਕੱਠੇ ਹੋਵਾਂਗੇ ਟਰੱਕਿੰਗ ਇੰਡਸਟਰੀ ਦੇ ਵਿੱਚ, ਉਨੀ ਆਪਣੀ ਕਾਮਯਾਬੀ ਹੋਊਗੀ। ਵੱਧ ਤੋਂ ਵੱਧ ਹੁਣ ਆਪਣੇ ਵੀਰ ਭਰਾ ਸਾਰੇ ਮਿਹਨਤ ਕਰਦੇ ਆ, ਵੱਡੀਆਂ ਕੰਪਨੀਆਂ ਤੋਂ ਲੈ ਕੇ ਛੋਟੀਆਂ ਤੱਕ ਓਨਰ ਆਪਰੇਟਰ ਸਾਰੇ ਬਹੁਤ ਮਿਹਨਤ ਕਰਦੇ ਆ, ਤੇ ਰੇਟ ਮਿਲਣੇ ਚਾਹੀਦੇ ਆ ਜੀ, ਬਹੁਤ ਜ਼ਿਆਦਾ ਰੇਟ ਮਿਲਣੇ ਚਾਹੀਦੇ ਆ ਜੀ। ਆਪਣੇ ਜਿਹੜੇ ਹਿਸਾਬ ਨਾਲ ਮਿਹਨਤ ਆ, ਉਹ ਵੀ ਕੋਵਿਡ-19 ਦੇ ਵਿੱਚ ਮਤਲਬ ਕਿੰਨਾ ਡੇਂਜਰਸ ਸੀਗਾ, ਤਾਂ ਵੀ ਆਪਣੇ ਜਿਹੜੇ ਵੀਰ ਭਾਈ ਪੰਜਾਬੀ ਆ ਉਹਨਾਂ ਨੇ ਟਰੱਕ ਨਹੀਂ ਰੋਕੇ, ਤੇ ਉਹਨਾਂ ਨੇ ਮਤਲਬ ਫੂਡ ਦੀ ਲੋੜ ਸੀਗੀ, ਹੋਰ ਚੀਜ਼ਾਂ ਦੀ ਲੋੜ ਸੀਗੀ, ਉਹਨਾਂ ਨੇ ਵੱਧ ਕੇ ਮੋਹਰੇ ਹੋ ਕੇ ਸਾਰੀ ਟਰੱਕਿੰਗ ਦੇ ਨਾਲ ਸਾਥ ਦਿੱਤਾ। ਪਰ ਉਹਦੇ ਬਾਵਜੂਦ ਨਾਲ ਗੌਰਮੈਂਟ ਨੂੰ ਚਾਹੀਦਾ ਵੀ ਉਹਨਾਂ ਦੀ ਸਪੋਰਟ ਮਿਲੇ। ਹਾਂਜੀ, ਥੈਂਕ ਯੂ ਵੀਰ ਜੀ, ਮਿਹਰਬਾਨੀ। ਬਿਲਕੁਲ। ਸੋ ਇਹਨਾਂ ਨਾਲ ਬੱਚੇ ਵੀ ਸਮਰਥਨ ਦੇ ਲਈ ਆਏ ਆ। ਕਿਸੇ ਦਾ ਕੋਈ ਨਵਾਂ ਟਰੱਕ ਆ, ਕਿਸੇ ਦਾ ਕੋਈ ਪੁਰਾਣਾ ਟਰੱਕ ਆ। ਵੀਰ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹੈ ਜੀ ਗੈਰੀ ਸਿੰਘ ਭੰਗੂ। ਗੈਰੀ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਪ੍ਰੋਟੈਸਟ ਬਾਰੇ? ਪ੍ਰੋਟੈਸਟ ਬਾਰੇ ਇਹੀ ਕਹਿਣਾ ਹੈ ਜੀ ਵੀ ਭਰਾ ਸਾਡੇ ਸਾਰੇ ਆਏ ਹੋ ਆ, ਤੇ ਕੈਪੀਟਲ ਹਾਊਸ ਜਾਣਾ ਹੈ, ਤੇ ਸਾਡੇ ਹੋਰ ਵੀ ਵੀਰ ਪਹੁੰਚ ਸਕਦੇ ਆ ਜਿਹਨਾਂ ਨੂੰ ਨਹੀਂ ਪਤਾ ਲੱਗਾ ਹਜੇ। ਜੀ ਥੈਂਕ ਯੂ ਵੀਰ ਜੀ। ਜੀ ਵੈਲਕਮ ਜੀ। ਸੋ ਇਸ ਤਰੀਕੇ ਦੇ ਨਾਲ ਸਾਰੇ ਜਿਹੜੇ ਦੂਰੋਂ ਨੇੜਿਓਂ ਜਿਹੜੇ ਉਹ ਪਹੁੰਚੇ ਨੇ। ਐਨਫੋਰਸ ਬ੍ਰੋਕਰ ਟਰਾਂਸਪੇਰੈਂਸੀ, ਸੋ ਇਹ ਜਿਹੜੀ ਇੱਕ ਇਹਨਾਂ ਦੀ ਵੱਡੀ ਮੰਗ ਇਸ ਚੀਜ਼ ਦੇ ਵਿੱਚ ਹੈਗੀ ਆ। ਹਾਂਜੀ, ਕੀ ਨਾਮ ਹੈ ਜੀ? ਜਗਜੀਤ ਸਿੰਘ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਅੱਜ ਦੇ ਪ੍ਰੋਟੈਸਟ ਬਾਰੇ? ਕੀ ਤੁਹਾਡੀਆਂ ਕੀ ਇਹਨਾਂ ਦੇ ਖਿਲਾਫ ਕੀ ਹੈਗਾ ਵੀ ਤੁਸੀਂ ਪ੍ਰੋਟੈਸਟ ਵਿੱਚ ਸ਼ਾਮਲ ਹੋਏ? ਦੇਖੋ ਜੀ, ਇੱਕ ਤਾਂ ਰੇਟ ਆ, ਪ੍ਰਾਈਸ ਗਾਊਜਿੰਗ ਹੁੰਦੀ ਆ, ਬ੍ਰੋਕਰ ਸਾਨੂੰ ਤਾਂ ਸਾਡਾ ਹੱਕ ਹੀ ਨਹੀਂ ਮਿਲਦਾ। 70% ਦਾ ਉਹ ਖਾ ਜਾਂਦੇ ਨੇ, 30% 'ਚ ਅਸੀਂ ਸਾਰੇ ਟਰੱਕਿੰਗ ਦੇ ਐਕਸਪੈਂਸ ਫੋਲੋ ਕਰ ਹੀ ਨਹੀਂ ਸਕਦੇ, ਅਸੀਂ ਖਤਮ ਹੋ ਜਾਾਂਗੇ ਜੀ। ਇਸ ਪ੍ਰੋਟੈਸਟ ਲਈ ਸਾਡੀ ਪ੍ਰਾਈਸ ਗੁੱਡ ਹੋਣੀ ਚਾਹੀਦੀ ਆ, ਰਿਸਪੈਕਟ ਹੋਣੀ ਚਾਹੀਦੀ ਆ। ਅਸੀਂ ਵੀ ਫਰੰਟ ਲਾਈਨ ਤੇ ਲੜਦੇ ਹਾਂ, ਰੋਜ਼ ਰਿਸਕ ਲੈ ਕੇ ਨਿਊਯਾਰਕ ਸਾਰੀਆਂ ਥਾਵਾਂ ਤੇ ਅਸੀਂ ਡਿਲੀਵਰ ਕਰ ਰਹੇ ਹਾਂ। ਸਾਡੀ ਰਿਸਪੈਕਟ ਹੋਣੀ ਚਾਹੀਦੀ ਹੈ ਜੀ। ਬਿਲਕੁਲ, ਕੱਲੀ ਰਿਸਪੈਕਟ ਨਹੀਂ, ਚੰਗੇ ਲਿਵਿੰਗ ਵੇਜਿਸ ਵੀ ਜਿਹੜੇ ਮਿਲਣੇ ਚਾਹੀਦੇ। ਇਹ ਇੱਕ ਇਹਨਾਂ ਦੀ ਵੱਡੀ ਜਿਹੜੀ ਇਸ ਚੀਜ਼ 'ਚ ਮੰਗ ਹੈਗੀ ਆ। ਸੋ ਅੱਗੇ ਗੁਰਦੁਆਰਾ ਸਾਹਿਬ ਤੱਕ ਜਿਹੜੇ ਕੁਝ ਟਰੱਕਸ ਜਿਹੜੇ ਲੱਗੇ ਨੇ, ਮੈਨੂੰ ਲੱਗਦਾ ਹੈ ਹਰਜੋਤ ਸਿੰਘ ਜੀ ਹੁਣ ਜਿਹੜੇ ਬੈਚਿਸ ਆ ਉਹ ਸ਼ੁਰੂ ਹੋਣ ਵਾਲੇ ਨੇ। ਕੁਝ ਕੁ ਜਿਹੜੇ ਗੁਰੂ ਘਰ ਵਿਖੇ ਜਿਹੜੇ ਉੱਧਰ ਪਹੁੰਚੇ ਹੋਏ ਨੇ, ਤੇ ਕੁਝ ਕੁ ਜਿਹੜੇ ਆਲਰੇਡੀ ਉੱਥੇ ਕੈਪੀਟਲ ਦੇ ਵਿੱਚ ਪਹੁੰਚ ਚੁੱਕੇ ਹੋਏ ਨੇ। ਸੋ ਆਓ ਤੁਹਾਨੂੰ ਜਲਦੀ ਜਿਹੜਾ ਇਹ ਮੈਂ ਦਿਖਾ ਦਿੰਨੇ ਆ, ਤੇ ਫਿਰ ਅੱਗੇ ਜਿਹੜਾ ਆਪਾਂ ਉਹ ਚੱਲਦੇ ਆ। ਕੁਛ ਜਿਹੜੇ ਵੀਰ ਨੇ ਉਹ ਟਰੱਕ ਦੇ, ਜੇ ਟਰੱਕ ਨਹੀਂ ਆ ਤਾਂ ਉਹਨਾਂ ਦੇ ਜਿਹੜੇ ਕਾਰਾਂ ਦੇ ਵਿੱਚ ਜਿਹੜੇ ਉਹ ਆਏ ਹੋਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਭਾਈ ਪਰਮਜੀਤ। ਪਰਮਜੀਤ ਜੀ, ਤੁਸੀਂ ਕਾਰ ਦੇ ਉੱਤੇ ਆਏ ਹੋ, ਇਹਨਾਂ ਦੇ ਨਾਲ ਸ਼ਾਮਿਲ ਹੋ ਰਹੇ ਆ? ਭਾਈ ਟਰੱਕ ਮਕੈਨਿਕ ਦੇ ਲੱਗਾ, ਗੱਡੀ ਤੇ ਆ ਗਏ। ਚਲੋ, ਥੈਂਕ ਯੂ ਜੀ।
ਗੁਰਦੁਆਰਾ ਸਾਹਿਬ ਦੇ ਬਾਹਰ ਹੀ ਜਿਹੜੇ ਮਿਲ ਰਹੇ ਨੇ, ਅੰਦਰ ਮਿਲਾਦਾ ਆ ਉਹ ਐਂਟਰੀ ਸ਼ਾਇਦ ਅਲਾਉਡ ਨਹੀਂ, ਉਹਨਾਂ ਨੇ ਜਿਹੜਾ ਲੌਕ ਆ ਉਹ ਲਗਾਏ ਹੋਏ ਆ। ਸੋ ਦੂਰੋਂ ਨੇੜਿਓਂ ਲੋਕ ਜਿਹੜੇ ਉਹ ਪਹੁੰਚ ਰਹੇ ਨੇ, ਪਹੁੰਚੇ ਹੋਏ ਨੇ। ਸੋ ਕੁਛ ਕੁ ਟਰੱਕ ਜਿਹੜੇ ਇੱਧਰ ਪਿੱਛੇ ਖੜੇ ਨੇ ਤੇ ਕੁਛ ਕੁ ਜਿਹੜੇ ਆ ਉਹ ਅੱਗੇ ਨੇ, ਉਹ ਅੱਗੋਂ ਜਿਹੜੇ ਉਹ ਤੁਰਨ ਵਾਲੇ ਨੇ। ਸੋ ਬੈਚ ਜਿਹੜਾ ਉਹ ਚੱਲਣ ਵਾਲਾ ਹੈਗਾ ਆ। ਸਾਹਮਣੇ ਲਿਖਿਆ ਵੀ ਸਟਾਪ ਬ੍ਰੋਕਰਸ ਫਰੋਮ ਪ੍ਰਾਈਸ ਗੋਜਿੰਗ। ਸੋ ਲੋਕਾਂ ਨੇ ਆਪ ਹੱਥਾਂ ਦੇ ਨਾਲ ਬਣਾ ਕੇ ਲਿਖ ਕੇ ਜਿਹੜੇ ਆ ਉਹ ਲੈ ਕੇ ਆਂਦੇ ਹੋਏ ਨੇ। ਚਲੋ ਉਧਰਲੇ ਪਾਸੇ ਚੱਲ ਜਾਂਦੇ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਨਾਮ ਹੈ ਜੀ? ਮੱਖਣ ਸਿੰਘ ਦਿਓਲ ਜੀ। ਜੀ ਮੱਖਣ ਸਿੰਘ ਜੀ, ਤੁਸੀਂ ਅੱਜ ਇਸ ਪ੍ਰੋਜੈਕਟ ਵਿੱਚ ਕਿਉਂ ਸ਼ਾਮਲ ਹੋ ਰਹੇ ਹੋ? ਬਿਕੋਜ਼ ਜਿੱਦਾਂ ਬ੍ਰੋਕਰਾਂ ਸਾਰਿਆਂ ਨੂੰ ਪਤਾ ਹੀ ਆ, ਜਿੱਦਾਂ ਬ੍ਰੋਕਰ ਧੱਕਾ ਹੀ ਕਰਦੇ ਆ ਤੇ ਜਿੰਨਾ ਕਮਿਸ਼ਨ ਉਹਨਾਂ ਨੂੰ ਕੱਟਣਾ ਚਾਹੀਦਾ ਉਦਾਂ ਨਹੀਂ ਕੱਢਦੇ, ਜ਼ਿਆਦਾ ਹੀ ਕੱਢਦੇ ਆ। ਜਾਂ 10-15% ਅਲਾਉ ਹੁੰਦਾ ਉਹਨਾਂ ਨੂੰ, ਪਰ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਗਾਹਾਂ ਤੋਂ ਉਹਨਾਂ ਨੇ ਲਿਆ ਕਿੰਨਾ। ਟ੍ਰਾਂਸਪੇਰੈਂਸੀ ਨਹੀਂ, ਪਾਰਦਰਸ਼ਤਾ ਕੋਈ ਨਹੀਂ। ਕੋਈ ਨਹੀਂ ਜੀ, ਕੋਈ ਨਹੀਂ। ਸੋ ਤੁਹਾਨੂੰ ਕੋਈ ਪਤਾ ਨਹੀਂ ਉਹਨਾਂ ਨੇ ਕਿੰਨੇ ਦਾ ਲਿਆ ਤੇ ਤੁਹਾਨੂੰ ਕਿੰਨੇ ਦਾ ਦਿੱਤਾ। ਕੋਈ ਪਤਾ ਹੀ ਨਹੀਂ। ਤੇ ਫਿਰ ਮਜਬੂਰੀ ਵਾਸਤੇ ਟਰੱਕਰਾਂ ਨੂੰ ਇਹ ਇੰਨੇ ਘੱਟ ਪ੍ਰਾਈਸ ਤੇ ਆਪਣੇ ਪੱਲਿਓਂ ਪਾ ਕੇ ਚਲਾਉਣਾ ਪੈਂਦਾ। ਜਾਂ ਮਜਬੂਰੀ ਆ, ਹੁਣ ਕਈਆਂ ਦੇ ਵਿਚਾਰਿਆਂ ਦੇ ਪੇਮੈਂਟਾਂ ਖੜੀਆਂ ਤੁਰਨਾ ਪੈਂਦਾ ਹੈ ਨਾ। ਤੇ ਕੁਛ ਇੱਦਾਂ ਹੈ ਕਿ ਟਰੱਕ ਜ਼ਿਆਦਾ ਵੱਧ ਗਏ ਆ ਤੇ ਕਈਆਂ ਦੇ ਜਿੱਦਾਂ ਟਰੱਕ ਜਿੱਦਾਂ ਸਿੰਗਲ ਓਨਰ ਆਪਰੇਟਰ ਜਿਹੜਾ ਉਹ ਤਾਂ ਵੇਟ ਕਰਦਾ, ਉਹ ਤਾਂ ਕਹਿੰਦਾ ਮੇਰੇ $50 ਵੀ ਵੱਧ ਜਾਣ, ਮੈਂ ਘੰਟਾ ਵੇਟ ਕਰਨਾ, ਕੋਈ ਪ੍ਰੋਬਲਮ ਨਹੀਂ। ਪਰ ਜਿਨ੍ਹਾਂ ਦੇ ਟਰੱਕ ਜ਼ਿਆਦਾ ਵਧਾਏ ਹੋਏ ਨੇ ਬਾਹਲਿਆਂ ਦੇ, ਤੇ ਉਹਨਾਂ ਨੂੰ ਡਰਾਈਵਰ ਨਹੀਂ ਟਿਕਣ ਦਿੰਦੇ। ਤੇ ਡਰਾਈਵਰ ਕਹਿੰਦੇ ਸਾਨੂੰ ਬੈਠਣ ਦੇ ਪੈਸੇ ਦਿਓ ਜਾਂ ਕੋਈ ਹੋਰ ਹੈ ਨਾ, ਇਹ ਚੱਕਰ ਆ। ਚੌਂਚ ਫੇਰੇ ਜੇ ਪਿੱਛੋਂ ਜ਼ਿਆਦਾ ਆਉਣਗੇ ਤਾਂ ਫਿਰ ਵੰਡੇ ਜਾ ਸਕਦੇ। ਹਾਂਜੀ ਬਿਲਕੁਲ। ਥੈਂਕ ਯੂ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਬੜੀਆਂ ਸਮੱਸਿਆਵਾਂ ਨੇ, ਇੱਕ ਨਹੀਂ ਕਿਤੇ ਕਈ ਤਰੀਕੇ ਦੀਆਂ ਸਮੱਸਿਆਵਾਂ ਨੇ। ਸੋ ਵੀਰ ਇੱਧਰ ਵੀ ਜਿਹੜੇ ਲੱਗੇ ਨੇ ਇਸ ਟਾਈਮ ਲਾ ਰਹੇ ਨੇ। ਕੀ ਨਾਮ ਹੈ ਵੀਰ ਜੀ? ਰਜਿੰਦਰ ਸਿੰਘ ਜੀ। ਰਜਿੰਦਰ ਸਿੰਘ ਜੀ, ਤੁਸੀਂ ਇਸ ਪ੍ਰੋਟੈਸਟ ਕਿਉਂ ਸ਼ਾਮਲ ਹੋ ਰਹੇ ਹੋ? ਬਸ ਜੀ ਬ੍ਰੋਕਰਾਂ ਤੋਂ ਤੰਗ ਆਏ ਪਏ ਆ ਤੇ ਆਪਣੇ ਜਿਹੜਾ ਹੀਰੋ ਫੰਡ ਆ ਉਹਦੇ ਵਿੱਚ ਸਾਨੂੰ ਕਿਤੇ ਵੀ ਇਨਵੋਲਵ ਨਹੀਂ ਕੀਤਾ ਗਿਆ। ਤੇ ਆਪਣੇ ਜਦੋਂ ਵੀ ਕਿਤੇ ਵੀ ਸ਼ਿਪਰ ਦੇ ਜਾਂਦੇ ਆ, ਸਾਨੂੰ ਉੱਥੇ ਵੀ ਕੋਈ ਵੀ ਫੈਸਿਲਿਟੀ ਨਹੀਂ ਯੂਜ਼ ਕਰ ਦਿੰਦੇ ਹੈਗੇ, ਕੋਈ ਰੈਸਟ ਨਹੀਂ ਯੂਜ਼ ਕਰ ਸਕਦੇ। ਸੋ ਇਹ ਚੀਜ਼ਾਂ ਕਾਫੀ ਤੰਗ ਕਰ ਰਹੀਆਂ ਸਾਨੂੰ। ਹਾਂਜੀ, ਕਈ ਜਿਹੜੀਆਂ ਸਮੱਸਿਆਵਾਂ ਨੇ। ਅੱਜ ਜਿਹੜੀ ਆਵਰ ਆਫ ਸਰਵਿਸ ਦੀ ਤੁਹਾਨੂੰ ਪਤਾ ਲੱਗਾ ਵੀ ਉਹਨਾਂ ਨੇ ਕੁਝ ਅਪਰੂਵਲ ਕੀਤਾ, 4 ਕੁਝ ਪੁਆਇੰਟ ਚੇਂਜ ਕੀਤੇ ਨੇ। ਨਹੀਂ ਐਕਚੁਅਲੀ ਹਜੇ ਮੈਨੂੰ ਇਸ ਚੀਜ਼ ਬਾਰੇ ਨਹੀਂ ਪਤਾ ਲੱਗਾ। ਉਹਨਾਂ ਨੇ ਮੈਂ ਜਿਹੜਾ ਆਪਣੇ ਸਰੋਤਿਆਂ ਦੇ ਲਈ ਵੀ ਆਪਾਂ ਦੁਬਾਰਾ ਦੱਸ ਦਿੰਦੇ ਆ। ਇੱਕ ਤਾਂ ਉਹਨਾਂ ਨੇ 에ਅਰ ਮਾਈਲ ਜਿਹੜੇ ਸ਼ਾਰਟ ਹਾਲ ਦੇ ਆ ਉਹ 100 ਤੋਂ 150 ਮੀਲ ਕੀਤਾ ਆ, ਤੇ ਜਿਹੜੇ ਆਵਰਸ ਉਹ 12 ਤੋਂ ਉਹਨਾਂ ਨੇ ਵਧਾ ਕੇ 14 ਕਰਤੇ ਨੇ। ਤੇ ਜਿਹੜੀ ਸਪਲਿਟ ਆ ਉਹਨੂੰ ਉਹਨਾਂ ਨੇ 3, 10, 0, 8, 2 ਜਾਂ 7, 3 ਕਰਕੇ ਜਿਹੜਾ ਉਹ ਕੀਤਾ ਆ, ਉਹ ਅਪਰੂਵ ਕੀਤੀ ਹੈ। ਤੇ 2 ਘੰਟੇ ਦੀ ਐਡਵਰਸ ਡਰਾਈਵਿੰਗ ਕੰਡੀਸ਼ਨ ਦੇ ਵਿੱਚ ਐਕਸਟਰਾ ਆਵਰ ਜਿਹੜੇ ਉਹ ਦਿੱਤੇ ਨੇ। ਹੋਰ ਤੁਹਾਡੇ ਹਿਸਾਬ ਦੇ ਨਾਲ ਆਵਰ ਆਫ ਸਰਵਿਸ ਦੇ ਵਿੱਚ ਕੀ ਚੇਂਜਸ? ਦਾ ਬਹੁਤ ਸਾਰੇ ਲੋਕ 70 ਆਵਰ ਵਾਲੇ ਜਾਂ 14 ਆਵਰ ਵਾਲੇ ਉਸ ਨੂੰ ਗੱਲਾਂ ਕਹਿੰਦੇ ਨੇ। ਜਿਹੜੇ 70 ਆਵਰ ਦਾ ਰੂਲ ਆ ਉਹ ਥੋੜਾ ਬਹੁਤਾ ਪ੍ਰੋਬਲਮ ਦੇ ਰਿਹਾ ਹੁਣ ਕਾਫੀ ਹੱਦ ਤੱਕ ਸਾਨੂੰ। ਜਦੋਂ ਅਸੀਂ ਈਸਟ ਕੋਸਟ ਜਾਂਦੇ ਆ, ਕਿਤੇ ਸੋਲੋ ਓਨਰ ਆਪਰੇਟਰ ਜਾਂਦਾ ਆ, ਉਹ ਜਿੱਥੇ ਉਹ ਚਾਹੁੰਦਾ ਕਿ ਮੈਂ ਆਪਣੇ ਘਰੇ ਆ ਕੇ ਆਪਣੀ ਫੈਮਿਲੀ ਕੋਲ ਰਵਾਂ, ਟਾਈਮ ਸਪੈਂਡ ਕਰਾਂ, ਉਹ ਉਹੀ ਉਹਨੂੰ ਟਾਈਮ ਰੋਡ ਤੇ ਸਪੈਂਡ ਕਰਨਾ ਪੈ ਰਿਹਾ। ਸੋ ਇਹਦੇ ਵਿੱਚ ਵੀ ਥੋੜਾ ਬਹੁਤ ਆਈ ਥਿੰਕ ਕਿਤੇ ਨਾ ਕਿਤੇ ਇਹਨਾਂ ਚੇਂਜਸ ਚਾਹੀਦੇ ਕਰਨੇ ਤਾਂ ਕਿ ਅਸੀਂ ਜ਼ਿਆਦਾ ਆਪਣੀ ਫੈਮਿਲੀ ਕੋਲ ਆ ਕੇ ਟਾਈਮ ਸਪੈਂਡ ਕਰੀਏ ਨਾ। ਥੈਂਕ ਯੂ ਵੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਲਖਵਿੰਦਰ ਸਿੰਘ ਆ ਜੀ। ਹਾਂਜੀ, ਜਿੱਦਾਂ ਤੁਸੀਂ ਭਾਜੀ ਉਹਨਾਂ ਨੂੰ ਪੁੱਛਿਆ ਕਿ 70 ਆਵਰ ਤੋਂ ਬਾਅਦ ਰੀਸੈਟ ਕਰਨਾ, 34 ਆਵਰ ਰੀਸੈਟ ਕਰਨਾ, ਉਹ ਤਾਂ ਸਾਡੇ ਲਈ ਇੱਕ ਸਜ਼ਾ ਹੀ ਆ। ਜਦੋਂ ਟਰੱਕ ਸਟਾਪ ਤੇ ਕਰਨਾ 34 ਘੰਟੇ, ਤੁਸੀਂ ਸੋਚੋ ਇੱਕ ਕਮਰੇ 'ਚ ਹੀ ਤੁਹਾਨੂੰ ਬੰਦ ਕਰ ਦੇਵੋਗੇ ਤੇ ਕਿੰਨਾ ਔਖਾ। ਕਰੋਨਾ ਵਾਇਰਸ ਵਾਲਿਆਂ ਨੂੰ ਪਤਾ ਲੱਗ ਰਿਹਾ ਹੁਣ। ਇਹ ਤਾਂ ਫੇਰ ਹਜੇ ਟਰੱਕ ਹੀ ਆ। ਤੁਸੀਂ ਜਿੱਥੋਂ ਤੁਸੀਂ ਬਾਹਰ, ਜੇ ਤੁਹਾਡੇ ਟਰੱਕ ਸਟਾਪ ਤੱਕ ਤੁਹਾਡੇ ਘੰਟੇ ਪਹੁੰਚ ਗਏ, ਫੇਰ ਤਾਂ ਤੁਸੀਂ ਸ਼ਾਵਰ ਵਗੈਰਾ ਰੈਸਟੋਰੈਂਟ 'ਚ ਫੂਡ ਖਾ ਲਓਗੇ ਉੱਥੋਂ। ਤੇ ਜੇ ਤੁਹਾਨੂੰ ਕਿਤੇ ਸ਼ਿਪਰ ਦੇ ਜਾਂ ਤੁਹਾਨੂੰ ਰਿਸੀਵਰ ਦੇ ਹੀ 34 ਘੰਟੇ ਆਫ ਕਰਨੇ ਪਏ, ਉਹ ਤਾਂ ਬਹੁਤ ਜ਼ਿਆਦਾ ਹੀ ਔਖੇ ਆ। ਉਹ ਤਾਂ ਬਿਲਕੁਲ ਹੀ ਜੀ ਬੰਦ ਕਰ ਦੇਣੇ ਚਾਹੀਦੇ ਆ। ਨਾਲੇ ਅਸੀਂ ਬਹੁਤ ਵਾਰੀ ਹੁਣ 34 ਘੰਟੇ ਬਣਾ ਕੇ ਦੇਖ ਲਏ ਆ, ਅਸੀਂ ਉਦੋਂ ਟਾਇਰਡ ਹੀ ਹੁੰਦੇ ਆ ਜ਼ਿਆਦਾ, ਅਸੀਂ ਰੈਸਟ ਨਹੀਂ ਹੁੰਦੀ ਸਾਡੀ। ਉਹ ਸਾਡੀ ਬੋਡੀ, ਅਸੀਂ ਕਿਉਂਕਿ ਸਲੀਪ ਦਾ ਸਕੈਜਲ ਆ ਜਿਹੜਾ ਉਹ ਉਲਟ ਫੁਲਟ ਹੋ ਜਾਂਦਾ। ਉਦੋਂ ਬਾਅਦ ਜਦੋਂ ਸਾਡੀ ਬੁੱਕ ਚੱਲ ਜਾਂਦੀ ਆ, ਸਾਨੂੰ ਉਦੋਂ ਸਮਾਂ ਨੀਂਦ ਆਉਂਦੀ ਆ। ਸੋ ਇਹ ਚੀਜ਼ ਨੂੰ ਬੰਦ ਕਰ ਦੇਣਾ ਚਾਹੀਦਾ ਬਿਲਕੁਲ ਹੀ। ਥੈਂਕ ਯੂ ਵੀਰ ਜੀ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਸੋ ਇਸ ਤੋਂ ਬਾਅਦ ਦੇ ਵਿੱਚ ਜਿਹੜੇ ਆ ਇਹਨਾਂ ਨੇ ਹੁਣ ਕੈਪੀਟਲ ਵੱਲ ਨੂੰ ਜਿਹੜਾ ਉਹ ਜਾਣਾ ਹੈਗਾ ਆ। ਹੋਰ ਵੀ ਕਈ ਵੀਰ ਜਿਹੜੇ ਆ ਕੇ ਇੱਥੇ ਜੁੜ ਰਹੇ ਨੇ, ਕਈ ਜਣੇ ਆਪਣੀ ਗੱਡੀਆਂ ਤੇ, ਕਈ ਜਣੇ ਟਰੱਕਾਂ ਤੇ। ਸੋ ਜਿਹੜਾ ਜਿੱਦਾਂ ਵੀ ਹੈਲਪ ਕਰਨਾ ਚਾਹੁੰਦਾ ਉਹ ਹੈਲਪ ਕਰ ਰਿਹਾ। ਵੀਰ ਜੀ ਕੀ ਨਾਮ ਆ ਜੀ? ਮੈਂ ਜਸਵਿੰਦਰ ਸਿੰਘ ਜੀ। ਜੀ ਜਸਵਿੰਦਰ ਸਿੰਘ ਜੀ, ਤੁਸੀਂ ਅੱਜ ਦੇ ਪ੍ਰੋਟੈਸਟ ਵਿੱਚ ਕਿਉਂ ਸ਼ਾਮਲ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅੱਜ ਦੇ ਪ੍ਰੋਟੈਸਟ ਵਿੱਚ ਡਰਾਈਵਰ ਵੀਰਾਂ ਨੂੰ ਜਾਂ ਓਨਰ ਆਪਰੇਟਰਾਂ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਅਸੀਂ ਅੱਜ ਕਿਉਂ ਇਸ ਪ੍ਰੋਟੈਸਟ ਵਿੱਚ ਸ਼ਾਮਲ ਹੋਏ ਹਾਂ। ਕਿ ਸਾਡੀਆਂ ਟਰੱਕਾਂ ਵਾਲਿਆਂ ਦੀਆਂ ਬਹੁਤ ਤਕਲੀਫਾਂ ਹਨ। ਰੇਟ ਘੱਟ ਵੱਧ ਤਾਂ ਇਹ ਤਾਂ ਬਹੁਤ ਵੱਡੀ ਹੈ ਨਾ। ਸਾਨੂੰ ਹੋਰ ਵੀ ਛੋਟੀਆਂ ਕਈ ਵਾਰੀ ਪ੍ਰੋਬਲਮਾਂ ਆਉਂਦੀਆਂ। ਅਸੀਂ ਕਈ ਵਾਰ ਸ਼ਿਪਰ ਦੇ ਜਾਂਦੇ ਹਾਂ। ਅੱਜ ਹੁਣ ਦੇ ਇਸ ਸਮੇਂ ਦੇ ਵਿੱਚ ਤਾਂ ਸ਼ਿਪਰ ਸਾਨੂੰ ਬਾਥਰੂਮ ਤੱਕ ਨਹੀਂ ਜਾਣ ਦਿੰਦੇ। ਇੱਥੋਂ ਤੱਕ ਕਹਿ ਦਿੰਦੇ ਆ ਵੀ ਸਾਨੂੰ ਨਹੀਂ ਪਤਾ ਅਸੀਂ ਕੀ ਕਰ ਸਕਦੇ, ਤੁਸੀਂ ਟਰੱਕ ਸਾਡੇ ਤੋਂ ਬਾਹਰ ਕਰ ਲਓ ਤੇ ਸਾਡੀ ਇਹ ਪ੍ਰੋਬਲਮ ਨਹੀਂ ਅਸੀਂ ਕਿ ਤੁਹਾਨੂੰ ਬਾਥਰੂਮ ਦੇਈਏ। ਇਸ ਤਰ੍ਹਾਂ ਦੀਆਂ ਬਹੁਤ ਛੋਟੀਆਂ ਪ੍ਰੋਬਲਮ ਅਸੀਂ ਸਾਰਾ ਕੁਝ ਝੱਲ ਕੇ ਵੀ ਅਸੀਂ ਸਾਰੀਆਂ ਚੀਜ਼ਾਂ ਦਾ ਇਹਨਾਂ ਦਾ ਸਾਹਮਣਾ ਕਰਦੇ ਹਾਂ। ਬਟ ਫਿਰ ਜੇਕਰ ਸਾਨੂੰ ਕਿਤੇ ਨਾ ਕਿਤੇ ਜਾ ਕੇ ਜਿਹੜੀ ਮਨੀ ਪ੍ਰੋਬਲਮ ਆ, ਪੈਸੇ ਦੀ ਪ੍ਰੋਬਲਮ ਇਹੀ ਪੂਰੀ ਹੋ ਜਾਵੇ ਨਾ, ਅਸੀਂ ਉਹ ਸਾਰੀਆਂ ਸਾਈਡ ਤੇ ਕਰਕੇ ਵੀ ਅਸੀਂ ਕੰਮ ਕਰਨ ਨੂੰ ਰੈਡੀ ਹੋ ਜਾਂਦੇ ਹਾਂ। ਜੇ ਅਸੀਂ ਇਹ ਨਿੱਕੀਆਂ ਪ੍ਰੋਬਲਮਾਂ ਤਾਂ ਝੱਲਦੇ ਹਾਂ, ਉੱਤੋਂ ਦੀ ਸਾਨੂੰ ਪੈਸੇ ਦੀ ਪ੍ਰੋਬਲਮ ਆ। ਅੱਜ ਜਿਹੜੇ ਅੱਜ ਪਹਿਲਾ ਰੇਟ ਅਸੀਂ ਸ਼ਟਲ ਨੂੰ 2500-2600 ਦਾ ਲੈ ਕੇ ਜਾਂਦੇ, ਅੱਜ ਜਦੋਂ ਕਿਸੇ ਨੂੰ ਕਾਲ ਕਰਦੇ ਅਗਲਾ ਕਹਿੰਦਾ 1100 ਲੈਣਾ। ਪਰ ਉਹ 1100 ਚ ਲੈ ਕੇ ਵੀ ਉਹਨਾਂ ਦਾ ਲੋਡ ਪਤਾ ਨਹੀਂ ਕਿਸ ਤਰ੍ਹਾਂ ਕਿਹੜੀ ਚੀਜ਼ ਨਾਲ ਕਵਰ ਕਰਾ ਜਾਂਦੇ ਆ। ਬੜੀ ਵੱਡੀ ਪ੍ਰੋਬਲਮ ਆ। ਇੱਕ ਬੰਦਾ ਘਰ ਬੈਠਾ ਹੁੰਦਾ, ਦੂਆ ਕਹਿੰਦਾ ਚੱਲ ਕੋਈ ਨਹੀਂ ਮੈਂ 11। ਪਰ ਅੱਜ ਸਾਨੂੰ ਸਾਰੇ ਟਰੱਕਰਾਂ ਨੂੰ ਸਾਡਾ ਸਮਾਂ ਆ। ਅਸੀਂ ਤੁਹਾਨੂੰ ਭਾਜੀ ਬਹੁਤ ਰੇਡੀਓ ਤੇ ਸੁਣਦੇ ਆ। ਤੁਹਾਡੇ ਸੁਣਨ ਦੇ ਨਾਲ ਸਾਨੂੰ ਮੇਰੇ ਹਿਸਾਬ ਨਾਲ ਤਾਂ ਮੈਂ ਇਹ ਗੱਲ ਕਹਿ ਲਵਾਂ ਕਿ ਸਾਨੂੰ ਬਹੁਤ ਕੁਛ ਬਿਨਾਂ ਕੋਸ਼ਿਸ਼ ਕੀਤੀ ਇੱਕ ਰੇਡੀਓ ਦਾ ਬਟਨ ਔਨ ਕਰਕੇ ਸਾਨੂੰ ਬਹੁਤ ਕੁਝ ਮਿਲ ਜਾਂਦਾ ਹੈ ਨਾ। ਜੇ ਅੱਜ ਵੀ ਅਸੀਂ ਟਰੱਕਰ ਵੀਰ ਅਸੀਂ ਤੁਹਾਨੂੰ ਹੀ ਸੁਣ ਲਈਏ ਨਾ, ਸ਼ਾਇਦ ਅਸੀਂ ਕੁਛ ਨਾ ਕੁਛ ਸਟੈਪ ਆਪਣੀ ਟਰੱਕਿੰਗ ਦੇ ਵਿੱਚ ਆਪਣੇ ਜਿਹੜੇ ਉਹਨਾਂ ਨੂੰ ਵਧੀਆ ਬਣਾ ਸਕਦੇ ਹਾਂ। ਬਟ ਅਸੀਂ ਤੁਹਾਨੂੰ ਹੀ ਸੁਣੀ ਜਾਈਏ ਤਾਂ ਸਾਡਾ ਬਹੁਤ ਕੁਝ ਹੋ ਸਕਦਾ। ਸਾਡੀਆਂ ਪ੍ਰੋਬਲਮਾਂ ਬੜੀਆਂ ਨੇ, ਤੁਹਾਡੇ ਸੁਣਨ ਦੇ ਨਾਲ ਅਸੀਂ ਕਈ ਕੁਛ ਅਪਰੂਵ ਵੀ ਕੀਤਾ। ਬਟ ਜੇ ਅੱਜ ਦਾ ਹਮਲਾ ਮਾਰਿਆ ਆ, ਜਿੱਦਾਂ DC ਵਾਸ਼ਿੰਗਟਨ ਦੇ ਵਿੱਚ ਸਾਡੇ ਵੀਰ ਕਿੰਨਿਆਂ ਦਿਨਾਂ ਤੋਂ ਕਰ ਰਹੇ ਨਾ, ਅੱਜ ਅਸੀਂ 2-2 3-3 ਘੰਟੇ ਵੀ ਕੱਢ ਨਹੀਂ ਰਹੇ। ਅਸੀਂ ਜਿਹੜੇ ਘਰਾਂ 'ਚ ਵੀ ਬੈਠੇ, ਮੈਂ ਉਹਨਾਂ ਭਰਾਵਾਂ ਨੂੰ ਸਾਰਿਆਂ ਨੂੰ ਕਹਾਂਗਾ ਵੀ ਜਿਹੜੇ ਤਾਂ ਕੰਮ ਤੇ ਆ ਉਹਨਾਂ ਦੀ ਗੱਲ ਵੱਖਰੀ ਆ, ਕਿ ਜਿਹੜੇ ਘਰ ਆ ਉਹ ਜਿਸ ਤਰ੍ਹਾਂ ਮਰਜ਼ੀ ਪਹੁੰਚਣ, ਅੱਜ ਜ਼ਰੂਰ ਪਹੁੰਚੋ। ਸ਼ਾਇਦ ਅੱਜ ਦੇ 2-3 ਘੰਟਿਆਂ ਦੇ ਨਾਲ ਸਾਡਾ ਟਰੱਕਿੰਗ ਦੇ ਵਿੱਚ ਕਾਫੀ ਕੁਝ ਅਪਰੂਵ ਹੋ ਸਕਦਾ। ਅਸੀਂ ਹੈਪੀ ਹੋ ਕੇ ਆਪਣੇ ਟਰੱਕ ਚਲਾ ਸਕਦੇ ਹਾਂ। ਬਾਕੀ ਤਾਂ ਭਾਜੀ ਜਿੱਦਾਂ ਹੁਣ ਸਾਨੂੰ ਲੌਗ ਬੁੱਕ ਦੀ ਪ੍ਰੋਬਲਮਸ ਹੈਗੀ ਹੈ ਨਾ, ਸਾਡੀ ਲੌਗ ਬੁੱਕ ਟਰੱਕ ਸਟਾਪ ਤੋਂ ਘੱਟ ਤੋਂ ਘੱਟ ਅੱਧਾ ਘੰਟਾ ਪਹਿਲਾਂ ਖਤਮ ਹੋ ਜਾਂਦੀ। ਸਾਨੂੰ ਤਾਂ ਨਹਾਉਣ ਤੱਕ ਦੀਆਂ ਪ੍ਰੋਬਲਮਾਂ ਆ ਰਹੀਆਂ ਇਸ ਇੱਕ LED ਦੇ ਨਾਲ ਵੀ। ਸਾਡੀ ਇਹ ਤਾਂ ਚਲੋ ਵੱਖਰੀਆਂ ਪ੍ਰੋਬਲਮਾਂ, ਅਸੀਂ ਸਾਰਾ ਕੁਝ ਇਹਨਾਂ ਨੂੰ ਸਹਿਣ ਕਰਕੇ ਵੀ ਅਸੀਂ ਰੋਡਾਂ ਦੇ ਉੱਤੇ ਆ। ਬਟ ਜੇ ਸਾਨੂੰ ਰੇਟ ਹੀ ਚੰਗਾ ਮਿਲੀ ਜਾਵੇ ਨਾ, ਅਸੀਂ ਇਹ ਸਾਰੀਆਂ ਚੀਜ਼ਾਂ ਝੱਲਦੇ ਹਾਂ। ਬਟ ਸਾਨੂੰ ਇੱਕ ਰੇਟ ਹੀ ਚੰਗਾ ਮਿਲੀ ਜਾਵੇ, ਜਾਂ ਹੋਰ ਜਿਹੜੀਆਂ ਛੋਟੀਆਂ ਪ੍ਰੋਬਲਮਾਂ ਤਾਂ ਚਲੋ ਬੰਦਾ ਹੱਲ ਕਰ ਹੀ ਲੈਂਦਾ ਨਾ। ਪਰ ਵੱਡੀ ਪ੍ਰੋਬਲਮ ਇਹੀ ਆ ਭਾਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਦੋਹਾਂ ਭਰਾਵਾਂ ਦਾ ਭਾਜੀ, ਅਸੀਂ ਬਹੁਤ ਤੁਹਾਨੂੰ ਸੁਣੀਦਾ। ਥੈਂਕ ਯੂ ਪੰਜਾਬੀ ਰੇਡੀਓ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਹਰਜਿੰਦਰ ਸਿੰਘ ਗਿੱਲ ਹੈ ਜੀ। ਤੁਸੀਂ ਵੀ ਜਿਹੜਾ ਇਸ ਟਾਈਮ ਨਾਲ ਇਹਨਾਂ ਦੇ ਸਪੋਰਟ ਦੇ ਵਿੱਚ? ਹਾਂ ਜੀ। ਤੇ ਟਰੱਕ ਡਰਾਈਵਰਾਂ ਨੂੰ, ਬ੍ਰੋਕਰਾਂ ਦੀ ਰੇਟਾਂ ਦੀ ਬਹੁਤ ਪ੍ਰੋਬਲਮ ਆ ਜੀ। ਤੇ ਇਹ ਲਿਮਟ ਕੀਤੀ ਜਾਵੇ ਗਵਰਨਮੈਂਟ ਵੱਲੋਂ ਵੀ ਇਦੋਂ ਘੱਟ ਰੇਟ ਨਹੀਂ ਦੇ ਸਕਦੇ। ਫਿਰ ਬਾਥਰੂਮ ਦੀ ਵੱਡੀ ਪ੍ਰੋਬਲਮ ਆ। ਬਾਥਰੂਮ ਤਾਂ ਬਹੁਤ ਵੱਡੀ ਪ੍ਰੋਬਲਮ ਆ। ਹਾਂ, ਸ਼ਿਪਰ ਰਿਸੀਵਰ ਦੇ ਨਾ ਕੋਈ ਜਾਣ ਨਹੀਂ ਦਿੰਦਾ ਗਾ। ਡੱਬੇ ਜੇ ਬਾਹਰ ਰੱਖੇ ਆ, ਕਈਆਂ ਤਾਂ ਉਹ ਵੀ ਨਹੀਂ ਰੱਖੇ। ਤੇ ਬਾਕੀ ਅਲਾਵਾ ਬੁੱਕ ਦਾ ਵੀ ਥੋੜਾ ਬਹੁਤਾ ਰਹਿ ਚਾਹੀਦਾ ਵੀ ਟਰੱਕ ਸਟਾਪ ਤੇ ਜਾ ਵੜੇ, ਬੰਦਾ ਘਰ ਦੇ ਨੇੜਾ ਉੱਥੇ ਜਾ ਵੜੇ। ਬਾਕੀ ਤਾਂ ਸਭ ਐਂ ਚੱਲੀ ਜਾਂਦਾ। ਟਰੱਕ ਡਰਾਈਵਰ ਨੂੰ ਕਿੰਨੇ ਔਖੇ ਹੋ ਕੇ ਕੰਮ ਕਰ ਰਹੇ ਆ। ਥੈਂਕ ਯੂ ਹਾਂਜੀ, ਧੰਨਵਾਦ US ਰੇਡੀਓ ਦਾ ਵੀ। ਬਿਲਕੁਲ। ਸੋ ਆਪਾਂ ਸਮੱਸਿਆਵਾਂ ਜਿਹੜੀਆਂ ਇਹਨਾਂ ਦੀਆਂ ਸੁਣ ਰਹੇ ਨੇ, ਇੱਕ ਨਹੀਂ ਕਈ ਤਰੀਕੇ ਦੀਆਂ ਜਿਹੜੀਆਂ ਇਹਨਾਂ ਦੀਆਂ ਸਮੱਸਿਆਵਾਂ ਹੈਗੀਆਂ ਨੇ। ਸੋ ਜਿਹੜੇ ਪੋਲੀਟੀਸ਼ੀਅਨ ਆ, ਜਿਹੜੇ ਲਾਅ ਮੇਕਰਸ ਆ, ਉਹਨਾਂ ਨੂੰ ਇਹ ਸਾਰਾ ਕੁਝ ਚਾਹੀਦਾ ਹੈ ਵੀ ਭਾਈ ਇਹਨਾਂ ਦੀਆਂ ਜਿਹੜੇ ਗ੍ਰੀਵੀਐਂਸਿਸ ਹੈਗੇ ਆ ਇਹਨਾਂ ਨੂੰ ਸੁਣਿਆ ਜਾਵੇ, ਇਹਨਾਂ ਦਾ ਕੋਈ ਨਾ ਕੋਈ ਹੱਲ ਜਿਹੜਾ ਉਹ ਲੱਭਿਆ ਜਾਵੇ। ਟਰੱਕਰਜ਼ ਬੈਕਬੋਨ ਆਖੀ ਜਾਂਦੀ ਆ ਜਿਹੜੀ ਅਮਰੀਕਨ ਇਕਨੋਮੀ ਦੀ, ਤੇ ਜੇ ਉਹੀ ਬੈਕਬੋਨ ਟੁੱਟੀ ਹੋਊਗੀ ਤਾਂ ਫਿਰ ਕਰਨਾ ਕੀ ਆ ਅੱਗੇ। ਤੇ ਚਲੋ ਆਪਾਂ ਇੱਥੇ ਰੋਕਦੇ ਹਾਂ ਹਰਜੋਤ ਸਿੰਘ ਜੀ ਆਪਣੇ ਇਸ ਪ੍ਰੋਗਰਾਮ ਨੂੰ, ਤੇ ਫਿਰ ਉਸ ਤੋਂ ਬਾਅਦ ਅੱਗੇ ਹੋਰ ਅਪਡੇਟਸ ਆ ਉਹਨਾਂ ਨੂੰ ਜਿਹੜਾ ਆ ਉਹ ਫਿਰ ਅਪਡੇਟ ਜਿਹੜੇ ਉਹ ਕਰਾਂਗੇ।